ਰਮਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਉਹ ਭਾਜੀ ਮੇਰਾ ਆਪਣਾ ਜਿਹੜਾ ਟੌਪਿਕ ਚੱਲ ਰਿਹਾ ਤੇ ਮੇਰਾ ਥੋੜਾ ਜਿਹਾ ਟੌਪਿਕ ਹੋਰ ਗੱਲ ਤੇ ਸੀਗਾ ਤੇ ਸੌਰੀ ਉਹਦੇ ਲਈ, ਤੁਹਾਡਾ ਟੌਪਿਕ ਹੋਰ ਸੀਗਾ। ਕੋਈ ਨਹੀਂ ਸ਼ੋਰ। ਹਾਂਜੀ ਮੈਂ ਇੱਕ ਨਾ ਸ਼ਾਇਦ ਤੁਹਾਨੂੰ ਵੀ ਕਿਸੇ ਨੇ ਨੋਟ ਕਰਵਾਇਆ ਹੋਵੇ ਨਾ, ਇੱਕ ਆਪਣੇ ਜਿੱਦਾਂ ਹਰਿਆਣੇ ਦੇ ਜਿੰਨੇ ਵੀ ਬੰਦੇ ਆ ਸਾਰੇ ਨਾ, ਉਹ ਇੱਕ ਟਰੱਕ ਦੇ ਵਿੱਚ 4 ਬੰਦੇ ਆ, ਮੋਸਟਲੀ 3 ਤੋਂ 4। ਰਾਤ ਦੇ ਵੇਲੇ ਉਹ ਟਰੱਕ ਵੀ ਚਲਾਉਂਦੇ ਆ। ਹੁਣੇ ਆਮ ਗੱਲਾਂ ਜਿੱਦਾਂ ਟਰੱਕ ਸਟਾਪਾਂ ਤੇ ਗੋਰੇ ਆ ਜਾਂ ਹੋਰ ਆ, ਇਹ ਗੱਲਾਂ ਆਮ ਹੋਣ ਲੱਗ ਚੁੱਕੀਆਂ ਵੀ ਇੱਕ ਟਰੱਕ 'ਚ ਇੰਨੇ ਬੰਦੇ ਵੀ ਕਿਉਂ ਆ ਰਹੇ ਨੇ। ਇੱਕ 4 ਜਣੇ, 3 ਤੋਂ 4 ਤਾਂ ਆਮ ਹੀ ਆ ਜੀ। ਇੱਕ ਕੋਲੇ ਲਾਇਸੈਂਸ, ਪਹਿਲਾਂ ਸਮਾਲੀਅਨ ਜਿਹੜੇ ਹੁੰਦੇ ਸੀ ਉਹਨਾਂ ਦਾ ਇਹ ਕੰਮ ਹੁੰਦਾ ਸੀ, ਇੱਕ ਕੋਲੇ ਲਾਇਸੈਂਸ 3 ਜਣੇ ਨਾਲ ਉੱਦਾਂ ਹੁੰਦਾ ਸੀ, ਫਿਰ ਰਾਤਾਂ ਨੂੰ ਉਹ ਡਰਾਈਵ ਕਰਦੇ ਆ। ਜੀ ਰਮਨ ਜੀ ਬਿਲਕੁਲ ਜੀ। ਜਿਹੜੀ ਕੰਪਨੀ ਦਾ ਟਰੱਕ ਹੈਗਾ, ਜਿਹੜੀ ਕੰਪਨੀ ਨੂੰ ਜੌਬ ਦਿੱਤੀ ਹੈ, ਇਹ ਉਹਦੀ ਪ੍ਰੋਬਲਮ ਹੈਗੀ ਆ, ਉਹਦੀ ਜ਼ਿੰਮੇਵਾਰੀ ਹੈਗੀ। ਕੱਲ੍ਹ ਨੂੰ ਐਕਸੀਡੈਂਟ ਹੁੰਦਾ ਆ, ਰਾਈਡਰ ਪ੍ਰੋਗਰਾਮ ਉਹਨਾਂ ਦਾ ਹੈਗਾ ਕਿ ਨਹੀਂ ਹੈਗਾ। ਕੰਪਨੀ ਪਾਲਿਸੀ ਦੇ ਵਿੱਚ ਉਹਨਾਂ ਨੇ ਲਿਖਿਆ ਹੈ ਕਿ ਰਾਈਡਰ ਨੂੰ ਲੈ ਕੇ ਜਾ ਸਕਦੇ, ਨਾਲ ਨਹੀਂ ਲੈ ਕੇ ਜਾ ਸਕਦੇ। ਇੱਥੇ ਹਰਜੋਤ ਭਾਜੀ, ਰਾਜਨ ਭਾਜੀ, ਮੈਂ ਇੱਕ ਗੱਲ ਹੋਰ ਇੱਥੇ ਮੈਨੂੰ ਭਾਜੀ ਦੀ ਗੱਲ ਤੋਂ ਏਦਾਂ ਲੱਗਦਾ ਵੀ ਸ਼ਾਇਦ ਉਹ ਸੋਚਦੇ ਆ ਵੀ ਖਰੇ 4 ਜਣੇ ਚਲਾਉਂਦੇ ਆ। 4 ਜਣੇ ਚਲਾ ਸਕਦੇ ਜਾਂ 2 ਜਣੇ ਹੀ ਹੁੰਦੇ ਮੈਕਸੀਮਮ? ਨਹੀਂ ਭਾਜੀ, 2 ਜਣੇ ਹੀ ਹੁੰਦੇ ਆ, 4 ਜਣੇ ਨਹੀਂ ਚਲਾ ਸਕਦੇ। 2 ਜਣੇ ਹੀ ਚਲਾ ਸਕਦੇ ਆ। ਟੀਮ ਦੇ ਵਿੱਚ ਸਿਰਫ 2 ਬੰਦੇ ਹੁੰਦੇ ਆ। ਤੇ ਉਸ ਤੋਂ ਬਾਅਦ ਜੇ ਤੁਹਾਡੇ ਟਰੱਕ ਦੇ ਵਿੱਚ ਕੋਈ ਇਹ ਨਹੀਂ ਹੈਗਾ ਕਿ ਕੋਈ ਬੰਦਿਸ਼ ਹੈਗੀ ਹੈ ਕਿ ਉੱਥੇ 4 ਬੰਦੇ ਨਹੀਂ। ਹਾਂਜੀ, ਕਈ ਵਾਰੀ ਕੋਈ ਕਿਸੇ ਦਾ ਗੈਸਟ ਆਇਆ ਕਦੇ ਕਦਾਈ, ਉਹ ਤਾਂ ਠੀਕ ਆ, ਪਰ ਜੇ ਵਧੀਆ ਫਿਰ ਤਾਂ ਨਹੀਂ, ਪਰ ਉਹਦੇ ਵਿੱਚ ਜੇ ਟਰੱਕਿੰਗ ਕੰਪਨੀ ਜਿਹਨੇ ਉਹਨਾਂ ਨੂੰ ਡਰਾਈਵਰ ਰੱਖਿਆ, ਜੇ ਉਹ ਟਰੱਕਿੰਗ ਕੰਪਨੀ ਨੇ ਅਲਾਓ ਨਹੀਂ ਕੀਤਾ ਪੈਸੇਂਜਰ ਨੂੰ, ਠੀਕ ਹੈ ਨਾ, ਜਾਂ ਉਹਨਾਂ ਦੀ ਟਰੱਕਿੰਗ ਕੰਪਨੀ ਦੀ ਇੰਸ਼ੋਰੈਂਸ ਅਲਾਓ ਨਹੀਂ ਕਰਦੀ ਪੈਸੇਂਜਰ ਨੂੰ, ਤੇ ਕੱਲ ਨੂੰ ਕੋਈ ਹਾਦਸਾ ਵਾਪਰ ਜਾਂਦਾ ਤਾਂ ਟਰੱਕਿੰਗ ਕੰਪਨੀ ਲਾਇਬਲ ਹੈਗੀ ਉਹ ਬਾਕੀ ਸਾਰਿਆਂ ਦੀ ਮੈਡੀਕਲ ਐਕਸਪੈਂਸ ਜਾਂ ਕੋਈ ਵੀ ਹੋਰ ਹਾਦਸਾ ਹੋ ਜਾਂਦਾ ਉਹਦੇ ਲਈ। ਸੋ ਜਿਹੜੀਆਂ ਟਰੱਕਿੰਗ ਕੰਪਨੀਆਂ, ਮੈਂ ਉਹਨਾਂ ਨੂੰ ਵੀ ਇਹ ਗੱਲ ਕਹੂੰਗਾ ਕਿ ਲਾਸਟ ਵੀਕ ਜਿਹੜਾ ਮੇਰਾ ਟ੍ਰਿਪ ਸੀਗਾ ਸੈਨ ਡਿਏਗੋ ਦਾ, ਉਹਦੇ ਵਿੱਚ ਲਰਨ ਕੀਤਾ ਕਿ ਤੁਹਾਡੀਆਂ ਜਿਹੜੀਆਂ ਕੰਪਨੀ ਪਾਲਿਸੀਜ਼ ਆ ਉਹਦੇ ਵਿੱਚ ਤੁਸੀਂ ਇਹ ਚੀਜ਼ਾਂ, ਤੁਸੀਂ ਗੋਰਿਆਂ ਦੀ ਕਿਸੇ ਜੌਬ ਤੇ ਲੱਗਦੇ ਆ ਜਾਂ ਕਿਤੇ ਜੌਬ ਪੋਸਟਿੰਗ ਹੁੰਦੀ ਆ, ਉੱਥੇ ਉਹਨਾਂ ਨੂੰ ਦੱਸਿਆ ਹੁੰਦਾ ਕਿ ਸਪਾਊਸ ਰਾਈਡਰ ਪ੍ਰੋਗਰਾਮ ਹੈਗਾ, ਵੀ ਤੁਹਾਡੀ ਵਾਈਫ ਤੁਹਾਡੇ ਨਾਲ ਜਾ ਸਕਦੀ ਕਿ ਨਹੀਂ ਜਾ ਸਕਦੀ। ਤੁਹਾਡਾ ਦੂਸਰਾ ਆਪਣਾ ਰਾਈਡਰ ਪ੍ਰੋਗਰਾਮ ਹੈਗਾ, ਤੁਹਾਡਾ ਕਿਡਸ ਦਾ ਰਾਈਡ ਪ੍ਰੋਗਰਾਮ ਹੈਗਾ, ਤੁਹਾਡਾ ਪੈਟਸ ਦਾ ਰਾਈਡ ਪ੍ਰੋਗਰਾਮ ਹੈਗਾ। ਉਹਨਾਂ ਨੇ ਸਾਰੀਆਂ ਚੀਜ਼ਾਂ ਪਹਿਲਾਂ ਐਕਸਪਲੇਨ ਕੀਤੀਆਂ ਹੁੰਦੀਆਂ ਕੰਪਨੀਆਂ ਨੇ ਕਿ ਆਹ ਚੀਜ਼ ਅਸੀਂ ਅਲਾਓ ਕਰਦੇ ਹਾਂ, ਆਹ ਚੀਜ਼ ਅਸੀਂ ਅਲਾਓ ਨਹੀਂ ਕਰਦੇ। ਸੋ ਜਿੱਦਾਂ ਮੰਨ ਲਓ ਰਮਨ ਜੀ, ਅਕਸਰ ਹੁੰਦਾ ਵੀ ਹਾਂ ਅਸੀਂ ਸਿੱਖ ਰਹੇ ਹਾਂ, ਕਰ ਰਹੇ ਹਾਂ, ਉਹ ਵੀ ਕੋਈ ਖਾਸ ਪ੍ਰੋਗਰਾਮ ਹੋਊਗਾ ਕੰਪਨੀ ਦਾ ਤਾਂ ਹੀ ਕਿਸੇ ਨੂੰ ਏਦਾਂ ਵਿੱਚ ਅੰਦਰ ਸਿਖਾ ਸਕਦੇ ਆ, ਉਹ ਰਾਈਡਰ ਪ੍ਰੋਗਰਾਮ ਦੇ ਅੰਡਰ ਹੀ ਆ? ਨਹੀਂ ਜੀ, ਇਹ ਜਿਹੜਾ ਸਿਖਾਉਣ ਵਾਲਾ ਕੰਮ ਤਾਂ ਬਿਲਕੁਲ ਨਥਿੰਗ ਆ, ਨਾਟ ਇਵਨ ਵੈਲਿਡ ਆ, ਉਹ ਤਾਂ ਹੈ ਹੀ ਨਹੀਂ ਗਾ। ਇਹ ਤਾਂ ਮਤਲਬ ਧੱਕੇ ਨਾਲ ਕੀਤਾ ਜਾ ਰਿਹਾ ਹੈਗਾ। ਇਟਸ ਨਾਟ ਅਲਾਉਡ। ਕੋਈ ਵੀ ਟਰੱਕਿੰਗ ਕੰਪਨੀ ਜਿਹੜੀ ਆ ਉਹ ਅਲਾਉ ਨਹੀਂ ਕਰਦੀ ਹੈਗੀ, ਠੀਕ ਹੈ। ਕੋਈ ਇੰਸ਼ੋਰੈਂਸ ਕੰਪਨੀ ਨਹੀਂ ਅਲਾਉ ਕਰਦੀ ਹੈਗੀ ਇਸ ਕੰਮ ਦੇ ਲਈ, ਠੀਕ ਹੈ। ਸੋ ਇਹ ਚੀਜ਼ਾਂ ਜਿਹੜੀਆਂ ਕੀਤੀਆਂ ਜਾ ਰਹੀਆਂ ਹੈਗੀਆਂ, ਇਹ ਅੰਡਰ ਦਾ ਟੇਬਲ, ਅੰਡਰ ਦਾ ਵਾਟ ਐਵਰ ਤੁਸੀਂ ਕਹਿ ਲਓ, ਉਹ ਕੀਤੀਆਂ ਜਾ ਰਹੀਆਂ ਹੈਗੀਆਂ। ਮੈਂ ਜਿਹੜੇ ਗੱਲ ਤੇ ਆਵਾਂ ਪਿੱਛੇ ਕਿ ਜਿਹੜੀ ਕੰਪਨੀ ਪਾਲਿਸੀਜ਼ ਹੈਗੀਆਂ, ਤੁਹਾਡੀ ਕੰਪਨੀ ਪਾਲਿਸੀਜ਼ ਦੇ ਵਿੱਚ ਕਲੀਅਰਲੀ ਇਹ ਐਕਸਪਲੇਨ ਕੀਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਅਲਾਓ ਕਰਦੇ ਆ ਤੇ ਕੀ ਅਲਾਓ ਨਹੀਂ ਕਰਦੇ। ਦੂਸਰੀ ਗੱਲ, ਇੱਕ ਹੋਰ ਜਿਹੜੀ ਬੜੀ ਇੰਟਰਸਟਿੰਗ ਗੱਲ ਹੈਗੀ ਆ ਕਿ ਜੇ ਤੁਸੀਂ 2 ਕਿਸਮ ਦੇ ਇੰਪਲੋਈ ਆ ਤੁਹਾਡੇ ਕੋਲ, ਇੱਕ ਤੁਹਾਡੇ ਆਫਿਸ 'ਚ ਕੰਮ ਕਰਨ ਵਾਲੇ ਇੰਪਲੋਈ ਆ, ਇੱਕ ਤੁਹਾਡੇ DOT ਜਿਹੜੇ ਇੰਪਲੋਈ ਹੈਗੇ ਆ, ਜਿਹੜੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਵਾਲੇ ਹੈਗੇ ਆ। ਜਿੰਨੀਆਂ ਵੀ ਟਰੱਕਿੰਗ ਕੰਪਨੀਆਂ ਹੈਗੀਆਂ ਮੋਸਟਲੀ ਦੇ ਵਿੱਚ ਦੋਨੋਂ ਤਰ੍ਹਾਂ ਦੇ ਇੰਪਲੋਈ ਕੰਮ ਕਰਦੇ ਆ, ਆਫਿਸ ਵਾਲੇ ਵੀ ਤੇ DOT ਵਾਲੇ ਵੀ। ਜਿਹੜੀ ਤੁਹਾਡੀ DOT ਦੀ ਕੰਪਨੀ ਪਾਲਿਸੀ ਆ ਉਹ ਅਲੱਗ ਹੋਣੀ ਚਾਹੀਦੀ ਆ ਫਰੋਮ ਯੂਰ ਜਿਹੜੇ ਆਫਿਸ ਇੰਪਲੋਈ ਦੀ ਪਾਲਿਸੀ ਤੋਂ। ਜਿਹੜੇ ਆਫਿਸ ਇੰਪਲੋਈ ਦੀ ਪਾਲਿਸੀ ਆ ਉਹ DOT ਵਾਲੇ ਤੇ ਲਾਗੂ ਨਹੀਂ ਹੁੰਦੀ, ਜਿਹੜੀ DOT ਦੀ ਆ ਉਹ ਆਫਿਸ ਇੰਪਲੋਈ ਤੇ ਲਾਗੂ ਨਹੀਂ ਹੁੰਦੀ। ਅਨਫੋਰਚੁਨੇਟਲੀ ਸਾਡੀਆਂ ਕੰਪਨੀਆਂ ਕੋਲ ਕੋਈ ਵੀ ਨਹੀਂ ਪਾਲਿਸੀ ਹੁੰਦੀ, ਪਰ ਇਨ ਰਿਐਲਿਟੀ ਜੇ ਤੁਸੀਂ ਇਹ ਚੀਜ਼ ਦਾ ਇਹ ਮਾਡਲ ਹੈਗਾ ਜਿੱਥੇ ਤੁਹਾਡੇ ਆਫਿਸ 'ਚ ਕੰਮ ਕਰਦੇ ਲੋਕੀ ਔਰ ਤੁਹਾਡੀ ਟਰੱਕਿੰਗ ਕੰਪਨੀ ਆ ਟਰੱਕ ਚਲਾਉਂਦੇ ਆ, ਤੁਹਾਡੀ DOT ਦੀ ਜਿਹੜੀ ਸਪੈਸੀਫਿਕ ਹੈਗੇ ਆ ਪਾਲਿਸੀਜ਼ ਹੈਗੀਆਂ ਉਹ ਡਿਫਰੈਂਟ ਆ। ਉਹ ਕੰਪਨੀ ਪਾਲਿਸੀ ਡਿਫਰੈਂਟ ਰੂਲ ਐਂਡ ਰੈਗੂਲੇਸ਼ਨਸ ਆ ਜਿਹੜੇ ਰੱਖਣੇ ਆ ਤੁਸੀਂ, ਤੇ ਤੁਹਾਡੀ ਆਫਿਸ ਦੀ ਪਾਲਿਸੀ ਸੈਪਰੇਟ ਹੋਣੀ ਚਾਹੀਦੀ ਹੈ। ਜੀ 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 ਜੀ। ਤੇ ਆਪਣੇ ਅਗਲੇ ਕਾਲਰ ਨੇ ਜਗਰੂਪ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਜਗਰੂਪ ਜੀ। ਹੈਲੋ। ਹਾਂਜੀ ਹੈਲੋ ਜੀ। ਹਾਂਜੀ ਕੰਨਾ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਵੀਰ ਜੀ ਮੇਰਾ ਇੱਕ ਕੁਐਸਚਨ ਆ, ਇਸ ਦੋ ਕੁਐਸਚਨ ਆ। ਇੱਕ ਜਿਵੇਂ ਵੀਰ ਜੀ ਜਿਵੇਂ ਬੰਦੇ ਇੱਕ ਟਰੱਕ ਆ ਤੇ ਉਹਨਾਂ ਨੇ ਟਰਾਲੇ ਡ੍ਰੌਪ ਕੀਤੇ ਅੱਗੇ ਕੰਪਨੀਆਂ 'ਚ ਗਾਂਹ ਓਨਰ ਆਪਰੇਟਰ ਹਾਇਰ ਕੀਤੇ, ਉਹ ਲੀਗਲ ਹੈ ਜੀ? ਏਦਾਂ ਇੱਕ ਟਰੱਕ ਬੰਦੇ ਕੋਲ ਅਕਾਊਂਟ ਉਹਦੇ ਕੋਲ ਬਹੁਤ ਆ ਜਿਵੇਂ ਬਰੋਕਰਾਂ ਦੇ ਨਾਲ, ਤੇ ਗਾਂਹ ਉਹਨੇ ਓਨਰ ਆਪਰੇਟਰ ਹਾਇਰ ਕੀਤੇ। ਤੇ ਦੂਸਰੀ ਗੱਲ ਇਹ ਆ ਜੀ, ਜਿਵੇਂ ਕਈ ਕੰਪਨੀਆਂ ਨੇ ਬੰਦੇ ਹਾਇਰ ਕੀਤੇ ਆ, ਅੱਧਾ ਉਹਨਾਂ ਨੂੰ ਦਿੰਦੇ ਆ W2, ਬਾਕੀ ਕੈਸ਼ ਦਿੰਦੇ ਆ, ਇਹ ਦੋਵੇਂ ਚੀਜ਼ਾਂ ਲੀਗਲ ਹੈ ਜੀ? ਮੈਂ ਬੜਾ ਕਨਫਿਊਜ਼ ਇਸ ਚੀਜ਼ ਦੇ ਵਿੱਚ। ਜਨਤਾ ਸਾਡੇ ਲਾਗੇ ਆ, ਮਤਲਬ ਕਿ ਅਸੀਂ ਵੀ ਟਰੱਕ ਹੀ ਚਲਾਉਂਦੇ ਸੀ, ਪਰ ਹੁਣ ਮੈਂ ਜੌਬ ਕਰਦਾ ਟਰੱਕਿੰਗ ਦੀ, ਬਟ ਅਸੀਂ ਇਹਨਾਂ ਹੀ AB5 ਦੇ ਡਰ ਤੇ ਮਾਰੇ ਹੀ ਆਪਦੇ ਕੰਮ ਛੱਡ ਕੇ ਜੌਬਾਂ ਕਰਨ ਲੱਗ ਪਏ ਕਿ ਨਹੀਂ ਯਾਰ ਸਾਡਾ ਕੰਮ ਖਰਾਬ ਨਾ ਹੋ ਜਾਏ, ਕਿਤੇ ਇਲੀਗਲ ਹੋ ਜਾਈਏ, ਰਾਈਟ? ਪਰ ਉਹ ਲੋਕਾਂ ਨੂੰ ਕੋਈ ਡਰ ਨਹੀਂ ਹੈ ਕਿ ਇਹ ਕੀ ਹੈ ਜੀ, ਬੜਾ ਕਨਫਿਊਜ਼ਨ ਜੀ ਚੱਲਣ ਰਹੀ ਹੈ ਜੀ। ਦੇਖੋ ਜੀ, ਜੇ ਤਾਂ ਉਹਨਾਂ ਦੇ ਕੋਲ ਟਰੱਕਿੰਗ ਕੰਪਨੀ ਹੈਗੀ ਆ, ਆਪਦਾ ਇੱਕ ਟਰੱਕ ਹੈਗਾ ਤੇ ਉਹਨਾਂ ਨੇ 20 ਓਨਰ ਆਪਰੇਟਰ ਨਾਲ ਰੱਖੇ ਆ, ਤੇ ਉਹ ਡੈਫੀਨੇਟਲੀ AB5 ਦੇ ਥੱਲੇ ਆਉਂਦੇ ਆ। AB5 ਲਾ ਉਹਨਾਂ ਤੇ ਲਾਗੂ ਹੁੰਦਾ ਆ। ਕਦੋਂ ਉਹ ਫੜੇ ਜਾਂਦੇ ਆ ਜਾਂ ਕਦੋਂ ਉਹ ਉਹਨਾਂ ਦੇ ਉੱਤੇ ਆਡਿਟ ਆਉਂਦਾ ਆ, ਇਹ ਨਹੀਂ ਆਪਾਂ ਕਹਿ ਸਕਦੇ, ਇਹ ਨਹੀਂ ਗੱਲ ਕਰ ਸਕਦੇ। ਪਰ ਡੈਫੀਨੇਟਲੀ ਜਿਹੜਾ ਐਵਰੀ ਈਅਰ ਜਿਹੜੇ ਹੁਣ ਆਡਿਟ ਹੈਗੇ ਆ ਬਹੁਤ ਇੰਟੈਂਸ ਹੋ ਜਾਣੇ ਆ, ਕਿਉਂਕਿ ਇਹਦੇ ਵਿੱਚ ਇਕੱਲੀ ਸਿਰਫ EDD ਸ਼ਾਮਲ ਨਹੀਂ ਹੈਗੀ, ਇਹਦੇ ਵਿੱਚ ਵਰਕਰਸ ਕੰਪ ਇੰਸ਼ੋਰੈਂਸ, ਉਹ ਪ੍ਰਾਈਵੇਟ ਕੰਪਨੀਆਂ ਹੈਗੀਆਂ। ਜਿਹੜੀ EDD ਸੀਗੀ ਉਹ ਸਰਕਾਰੀ ਸੀ, ਉਹਨਾਂ ਕੋਲ ਅਮਲਾ ਇੰਨਾ ਨਹੀਂ ਸੀ, ਉਹਨਾਂ ਕੋਲ ਇੰਨੇ ਲੋਕੀ ਹੈ ਨਹੀਂ ਸੀ ਇਨਫੋਰਸਮੈਂਟ ਲਈ। ਇਸ ਕਰਕੇ ਪਿਛਲੇ ਸਮਿਆਂ ਦੇ ਵਿੱਚ EDD ਵੱਲੋਂ ਜਿਹੜੇ ਆਡਿਟ ਆ ਉਹ ਬਹੁਤ ਸਲੋ ਸਪੀਡ ਨਾਲ ਚੱਲਦੇ ਆ। ਜਿਹੜੀ ਵਰਕਰਸ ਕੰਪ ਆ, ਵਰਕਰਸ ਕੰਪ ਦੇ ਪ੍ਰਾਈਵੇਟ ਵਰਕਫੋਰਸ ਹੈਗੀ ਆ, ਵਰਕਰਸ ਕੰਪ ਨੇ ਹਰ ਸਾਲ ਤੁਹਾਡਾ ਆਡਿਟ ਕਰਨਾ। ਸੋ ਜਿਹੜਾ ਕਿਸੇ ਦਾ ਅੱਜ ਨਹੀਂ ਆਇਆ, ਕੱਲ ਨਹੀਂ ਆਇਆ, ਪਰਸੋਂ ਹੀ ਆਇਆ, ਕਿਤੇ ਨਾ ਕਿਤੇ ਆਡਿਟ ਆਉਣਾ ਹੀ ਆਉਣਾ ਹੈਗਾ। ਠੀਕ ਹੈ। ਸੋ ਇੱਕ ਦਾ ਆਨਸਰ ਇਹ ਹੈਗਾ ਤੁਹਾਡਾ ਜਿਹੜਾ ਇੰਡੀਪੈਂਡੈਂਟ ਓਨਰ ਆਪਰੇਟਰ ਜਿਹੜੇ ਮਲਟੀਪਲ ਕੰਪਨੀਆਂ ਹਾਇਰ ਕਰਕੇ ਰੱਖਣੀਆਂ। ਦੂਸਰਾ ਜਿਹੜਾ ਹੈਗਾ 50-50 ਜਿਹੜਾ ਪੇ ਕਰਦੇ ਹੈਗੇ ਆ ਜਾਂ ਥੋੜਾ ਜਿਹਾ W2 ਦੇਤਾ, ਉਹ ਹੋਰ ਵੀ ਸੀਰੀਅਸ ਹੈਗਾ। ਉਹ ਆਉਂਦੀ ਆ ਅੰਡਰ ਰਿਪੋਰਟਿੰਗ ਦੇ ਵਿੱਚ। ਸੋ ਅੰਡਰ ਰਿਪੋਰਟਿੰਗ ਜਿਹੜੀ ਆ ਉਹ ਹੋਰ ਵੀ ਸੀਰੀਅਸ ਹੈਗੀ ਆ। ਅੰਡਰ ਰਿਪੋਰਟਿੰਗ ਦਾ ਮਤਲਬ ਇਹ ਆ ਕਿ ਤੁਸੀਂ ਆਲਰੇਡੀ ਰੇਡਾਰ ਤੇ ਆ। ਇੱਕ ਟਰੱਕਿੰਗ ਇੰਡਸਟਰੀ ਦੇ ਵਿੱਚ ਜਿਹੜਾ ਇੱਕ ਟਰੱਕ ਡਰਾਈਵਰ ਆ, ਤੁਸੀਂ salary.com ਤੇ ਜਾ ਕੇ ਜਾਂ ਕਿਸੇ ਵੀ ਵੈਬਸਾਈਟ ਤੇ ਜਾ ਕੇ ਉੱਥੇ ਸੈਲਰੀ ਪਤਾ ਲੱਗਦੀ ਆ। ਇੱਕ ਟਰੱਕ ਡਰਾਈਵਰ ਦੀ ਸੈਲਰੀ ਤੁਸੀਂ ਦੇਖ ਸਕਦੇ ਆ ਕਿਸੇ ਵੀ ਜ਼ਿਪ ਕੋਡ ਦੇ ਵਿੱਚ ਕਿੰਨੀ ਆ ਐਵਰੇਜ ਆਊਟ। ਸੋ ਜੇ ਤੁਸੀਂ ਉਹ ਤੋਂ ਘੱਟ ਪੇ ਕਰ ਰਹੇ W2 ਦੇ ਵਿੱਚ, ਤੇ ਤੁਸੀਂ ਰੈੱਡ ਫਲੈਗ ਤੁਹਾਡੇ ਤੇ ਆਲਰੇਡੀ ਆ ਜਾਣਾ, ਵਾਰੀ ਆ ਜਾਣੀ ਕਿਸੇ ਦਿਨ। ਹਾਂਜੀ, ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਚੀਜ਼ਾਂ ਜਿਹੜੀਆਂ ਤੁਹਾਨੂੰ ਇਹ ਸੋਚ ਕੇ ਰੱਖਣੀਆਂ ਚਾਹੀਦੀਆਂ ਕਿ ਇਹ ਟਾਈਮ ਲੱਗ ਸਕਦਾ, ਥੋੜਾ ਟਾਈਮ ਹੋ ਸਕਦਾ, ਪਰ ਡੈਫੀਨੇਟਲੀ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਜੇ ਤੁਸੀਂ ਗਲਤ ਕੰਮ ਕਰਦੇ, ਦੇਖੋ ਆਪਾਂ ਨੂੰ ਹਰਜੋਤ ਭਾਜੀ, ਆਪਾਂ ਨੂੰ ਕਈ ਵਾਰੀ ਬਹੁਤ ਜਾਣੇ ਆਪਾਂ ਨੂੰ ਕਹਿ ਦਿੰਦੇ ਆ, ਮੇਰੇ ਹੋਰ ਵੀਡੀਓਜ਼ ਵੀ ਮੈਂ ਪਾਉਣਾ ਉੱਥੇ ਕਹਿ ਦਿੰਦੇ ਆ ਵੀ ਤੁਸੀਂ ਡਰਾਉਣੇ ਆ। ਬਟ ਮੈਂ ਇੱਕੋ ਗੱਲ ਕਹਿੰਦਾ ਨਾ ਵੀ ਜੇ ਤੁਸੀਂ ਗਲਤ ਕੰਮ ਕਰਦੇ ਆ ਤਾਂ ਤੁਹਾਡਾ ਡਰਨਾ ਹੱਕ ਆ, ਤੁਹਾਨੂੰ ਡਰਨਾ ਚਾਹੀਦਾ, ਜਾਇਜ਼ ਆ ਤੁਹਾਡਾ। ਜੇ ਤੁਸੀਂ ਗਲਤ ਕੰਮ ਨਹੀਂ ਕਰਦੇ, ਤੁਹਾਨੂੰ ਕੋਈ ਪਰਵਾਹ ਨਹੀਂ, ਅਸੀਂ ਜੋ ਮਰਜ਼ੀ ਕਹੀਏ, ਤੁਸੀਂ ਕਹਿਣਾ ਵੀ ਠੀਕ ਹੈ, ਮੈਂ ਤਾਂ ਇਹਦੇ ਹਿਸਾਬ ਦੇ ਨਾਲ ਮੈਂ ਠੀਕ ਕੰਮ ਕਰਦਾ, ਸੋ ਆਮ ਗੁੱਡ, ਠੀਕ ਹੈ, ਤੁਹਾਨੂੰ ਡਰ ਨਹੀਂ ਲੋੜ। ਸੋ ਸਾਡਾ ਜਿਹੜਾ ਸ਼ੋਅ ਕਰਨ ਦਾ ਮਤਲਬ ਇਹ ਐਜੂਕੇਸ਼ਨ, ਕਈ ਵਾਰ ਹੋ ਸਕਦਾ ਬੰਦਾ ਅਣਜਾਣ ਪੁਣੇ ਚ ਵੀ ਹੋਵੇ, ਹਨਾ, ਤੇ ਨਹੀਂ ਪਤਾ ਬੰਦਾ, ਬਹੁਤ ਵਾਰ ਨਵੇਂ ਹੁੰਦੇ ਆ, ਨੌਲੇਜ ਨਹੀਂ ਹੁੰਦਾ। ਜਿੱਦਾਂ ਹੁਣ ਭਾਈ ਸਾਹਿਬ ਦਾ ਵੀ ਕੁਐਸਚਨ ਸੀ, ਡਿਫਰੈਂਟ ਤਰ੍ਹਾਂ ਦੇ, ਹਨਾ, ਸਾਨੂੰ ਵੀ ਉਹ ਚ ਐਜੂਕੇਸ਼ਨ ਮਿਲਦੀ ਹੈ। ਸੋ ਮੇਨ ਮਕਸਦ ਸਾਡਾ ਇਹੀ ਆ ਵੀ ਆਪਣੇ ਜਿੰਨੇ ਭੈਣ ਭਰਾ ਆ ਉਹਦਾ ਕੋਈ ਨੁਕਸਾਨ ਨਾ ਹੋਵੇ, ਉਹਨਾਂ ਨੂੰ ਐਜੂਕੇਸ਼ਨ ਠੀਕ ਚੱਲਣ, ਅਕੋਰਡਿੰਗ ਟੂ ਲਾਅ ਚੱਲਣ। ਮੈਂ ਤੁਹਾਨੂੰ ਅਣਜਾਣ ਪੁਣੇ ਦੀ ਗੱਲ ਦੱਸਦਾ। ਇਸ ਵੇਲੇ ਜਿਹੜੇ ਪਿਛਲੇ ਹਰ ਮਹੀਨੇ ਜਿਹੜੇ ਆ ਡਰੱਗ ਐਂਡ ਅਲਕੋਹਲ ਕਲੀਨਿੰਗ ਹਾਊਸ ਦੇ ਰੈਕਡ ਜਿਹੜੇ ਆ ਹਰ ਮਹੀਨੇ ਪੋਸਟ ਕੀਤੇ ਜਾਂਦੇ ਆ ਉਹਨਾਂ ਦੀ ਵੈਬਸਾਈਟ ਤੇ, ਵੀ ਕਿੰਨੇ ਲੋਕੀ ਪੋਜ਼ਿਟਿਵ, ਕਿੰਨੇ ਲੋਕੀ ਕਿੱਥੇ ਕੀ ਹੋ ਰਿਹਾ, ਹਨਾ। ਤੁਸੀਂ ਹੈਰਾਨ ਹੋਵੋਗੇ ਕਿ ਆਪਾਂ ਨੂੰ ਆਪਣੀ ਸੋਚ ਇਹ ਆ ਵੀ ਜਿਹੜੇ ਰੈਂਡਮ ਡਰੱਗ ਟੈਸਟ ਹੁੰਦੇ ਆ ਵੀ ਆਬਵੀਅਸਲੀ ਉਹ ਰੈਂਡਮ ਆ, ਇੱਕਦਮ ਅਚਾਨਕ ਹੁੰਦੇ ਆ, ਸੋ ਉਹਨਾਂ ਦੇ ਵਿੱਚ ਪੋਜ਼ਿਟਿਵ ਹੋਣ ਦੇ ਚਾਂਸ ਜ਼ਿਆਦੇ ਆ ਜੀ। ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਜਿਹੜਾ ਆ ਉਹ ਤੁਹਾਨੂੰ ਦੱਸ ਕੇ ਕੀਤਾ ਜਾਂਦਾ ਵੀ ਤੁਹਾਡਾ ਪ੍ਰੀ ਇੰਪਲੋਇਮੈਂਟ ਟੈਸਟ ਆ ਕਿ ਤੁਸੀਂ ਪ੍ਰੀ ਇੰਪਲੋਇਮੈਂਟ ਟੈਸਟ ਦੇ ਡਰੱਗ ਟੈਸਟ ਕਰਾਉਣ ਜਾਣਾ। ਉਹ ਤੁਹਾਨੂੰ ਦੱਸਿਆ ਜਾਂਦਾ, ਉਹ ਤੁਹਾਨੂੰ 5 ਦਿਨ ਦਾ ਸਮਾਂ ਦਿੱਤਾ ਜਾਂਦਾ ਵੀ 5 ਦਿਨ ਆ ਤੁਹਾਡੇ ਕੋਲ, ਤੁਸੀਂ 5 ਦਿਨ 10 ਦਿਨ ਤੁਸੀਂ ਸਾਡੇ ਕੋਲ ਹੁਣ ਕਈ ਕੰਪਨੀਆਂ ਹੈਗੀਆਂ, ਉਹਨਾਂ ਨੇ ਮਹੀਨੇ ਦਾ ਟਾਈਮ ਦਿੱਤਾ ਆ ਬੰਦਿਆਂ ਨੂੰ ਵੀ ਤੁਸੀਂ ਡਰੱਗ ਟੈਸਟ ਕਰਾਉਣ ਜਾਣਾ ਆ, ਤੁਹਾਡੇ ਕੋਲ ਮਹੀਨੇ ਦਾ ਟਾਈਮ ਹੈ, ਤੁਸੀਂ ਜੇ ਪ੍ਰੀ ਇੰਪਲੋਇਮੈਂਟ ਆ ਜੌਬ ਸ਼ੁਰੂ ਕਰਨ ਤੋਂ ਪਹਿਲਾਂ ਡਰੱਗ ਟੈਸਟ ਕਰਾਉਣਾ। ਤੁਸੀਂ ਹੈਰਾਨ ਹੋਗੇ ਜਦੋਂ ਦੱਸ ਕੇ ਤੁਹਾਡਾ ਡਰੱਗ ਟੈਸਟ ਕਰਾਇਆ ਜਾਂਦਾ। ਤੁਸੀਂ ਇਸ ਮਾਮਲੇ ਦੇ ਵਿੱਚ ਜਿਹੜੇ ਪ੍ਰੀ ਇੰਪਲੋਇਮੈਂਟ ਡਰੱਗ ਟੈਸਟ ਆ ਉਹਨਾਂ ਦੇ ਵਿੱਚ ਪੋਜ਼ਿਟਿਵ ਰੇਟ ਜਿਹੜਾ ਰੈਂਡਮ ਨਾਲੋਂ ਆਲਮੋਸਟ ਡਬਲ ਆ। ਜੀ, ਇਹ ਮਤਲਬ ਕਿ ਪੂਰੀ ਇਨਫੋਰਮੇਸ਼ਨ ਨਾ ਹੋਣ ਦਾ ਰੀਜ਼ਨ ਆ।
ਠੀਕ ਆ। ਨਹੀਂ ਤਾਂ ਜਿਹੜੀ ਚੀਜ਼ ਤੁਹਾਨੂੰ ਦੱਸ ਕੇ ਕੀਤੀ ਜਾ ਰਹੀ ਉਹਦੇ 'ਚ ਤੁਹਾਡਾ ਪੋਜ਼ੀਟਿਵ ਰੇਟ ਡਬਲ ਹੋਵੇ, ਜਿਹੜੀ ਰੈਂਡਮ ਆ ਉਹਦੇ 'ਚ ਤੁਹਾਡਾ ਪੋਜ਼ੀਟਿਵ ਰੇਟ ਜਿਹੜਾ ਅੱਧਾ ਹੋਵੇ, ਮਤਲਬ ਕਿ ਪਚਦੀ ਨਹੀਂ ਗੱਲ। ਪਰ ਡੈਫੀਨੇਟਲੀ ਜਿਹੜੀਆਂ ਇਹ ਚੀਜ਼ਾਂ ਹੈਗੀਆਂ, ਜਿਹੜੀ ਤੁਸੀਂ ਹੁਣ ਗੱਲ ਕੀਤੀ ਹੈ ਕਿ ਨਹੀਂ ਪਤਾ ਹੁੰਦਾ, ਕਈ ਵਾਰੀ ਅਣਜਾਣਪੁਣੇ 'ਚ ਹੁੰਦਾ, ਯੈਸ ਇਹ ਬਹੁਤ ਵੱਡਾ ਫੈਕਟਰ ਹੈਗਾ। ਪੂਰੀ ਆਪਣੀ ਇੰਡਸਟਰੀ ਦੀ ਜਾਣਕਾਰੀ ਰੱਖਿਆ ਕਰੋ। ਆਪਾਂ ਇੱਧਰ ਉੱਧਰ ਦੀਆਂ ਵੀਡੀਓ ਦੇਖਣ ਨਾਲੋਂ, ਟਿਕਟਾਕ ਦੇਖਣ ਨਾਲੋਂ, ਇੱਧਰ ਉੱਧਰ ਗੱਲਾਂ ਕਰਨ ਨਾਲੋਂ, ਇਹਦੇ ਨਾਲੋਂ ਜ਼ਰੂਰੀ ਆ ਕਿ ਆਪਣਾ ਜੋ ਤੁਸੀਂ ਕੰਮ ਕਰਦੇ ਆ, ਜਿਹੜਾ ਤੁਹਾਡਾ ਰੋਜ਼ੀ ਰੋਟੀ ਆ, ਉਹਦੇ ਤੇ ਜਿਹੜਾ ਆ ਉਹ ਜ਼ਿਆਦਾ ਧਿਆਨ ਦਿਆ ਕਰੋ। ਜੀ ਬਿਲਕੁਲ। ਅਗਲੇ ਕਾਲਰ ਨੇ ਗੁਰਨਾਮ ਜੀ, ਸਤਿ ਸ਼੍ਰੀ ਅਕਾਲ ਗੁਰਨਾਮ ਜੀ। ਜੀ ਅਗਲੇ ਕਾਲਰ ਵੱਲ ਵਧਦੇ ਆ, ਜਿਮੀ। ਹਾਂਜੀ ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ YouTube ਤੇ ਵੀ ਇਹੀ ਕੁਐਸਚਨ ਪੁੱਛਿਆ ਸੀ, ਮੈਂ ਉਹੀ ਰਿਪੀਟ ਹੀ ਕਰਨਾ ਚਾਹੁੰਦਾ ਸੀਗਾ ਕਿ ਹੁਣ ਜਿਹੜੀ ਆਪਾਂ ਗੱਲ ਕਰਕੇ ਹਟੇ ਕਿ ਕੋਈ ਜਿਹੜੀ ਤਾਂ ਆਪਾਂ ਪਿਛਲੀ ਵਾਰੀ ਵੀ ਇਹੀ ਗੱਲ ਕਰਦੇ ਸੀਗੇ ਕਿ ਡਰੱਗ ਟੈਸਟ ਜੇ ਕਿਸੇ ਦਾ ਇਨੋਸੈਂਟ ਬੰਦੇ ਦਾ ਪੋਜ਼ਿਟਿਵ ਆ ਗਿਆ, ਕਿਸੇ ਨੇ ਜਾਣਬੁੱਝ ਕੇ ਜੈਲਸੀ ਦੇ ਕਾਰਨ ਕਿਸੇ ਦੇ ਵਿੱਚ ਮਿਲਾਤਾ, ਤੇ ਜੇ ਉਹ ਲੌਂਗ ਪ੍ਰੋਸੀਜਰ ਤੋਂ ਬਚਣਾ ਹੋਵੇ ਤੇ ਉਹ ਹੇਅਰ ਜਾਂ ਨੇਲ ਟੈਸਟ ਕਰਾ ਕੇ ਉਹ ਬਚਿਆ ਜਾ ਸਕਦਾ ਕਿ ਉਹਨੂੰ ਉਹ ਲੌਂਗ ਪ੍ਰੋਸੀਜਰ ਥਰੂ ਜਾਣਾ ਹੀ ਪੈਣਾ ਆ ਆਪਣਾ ਕਲੀਅਰ ਕਰਨ ਲਾਇਸੈਂਸ? ਤੇ ਦੂਜਾ ਕੁਐਸਚਨ ਸਰ ਮੇਰਾ, ਜਿਹੜਾ ਉਹ AB5 ਵਾਲਾ ਬਿੱਲ ਹੈਗਾ, ਤੁਸੀਂ ਇੱਕ ਦੱਸਿਆ ਸੀਗਾ ਕਿ ਉਹ ਫੈਡਰਲ ਵਿੱਚ ਵੀ ਚੱਲ ਰਹੀ ਹੈ ਗੱਲਬਾਤ, ਉਹ 18 ਤੋਂ ਹੋ ਗਿਆ ਲਾਗੂ ਜੀ, ਪਿਛਲੇ 3 ਦਿਨ ਪਹਿਲਾਂ ਹੋ ਗਿਆ ਸ਼ੁਰੂ। ਅੱਛਾ, ਫੈਡਰਲ ਲਈ ਵੀ ਹੋ ਗਿਆ, ਠੀਕ ਹੈ। ਉਹਦੀ ਤੁਸੀਂ ਕਹਿ ਰਹੇ ਸੀਗੇ ਉਹਦੀਆਂ ਸਖਤਾਈਆਂ ਘੱਟ ਹੈ, ਠੀਕ ਹੈ ਜੀ। ਡਰੱਗ ਟੈਸਟ ਦਾ ਤੁਸੀਂ ਕੀ ਕਿਹਾ ਜੀ ਪਹਿਲਾਂ? ਜੇ ਕਹਿੰਦੇ ਵੀ ਕੋਈ ਜੈਲਸੀ ਦੇ ਨਾਲ ਕੋਈ ਕਹਿ ਲਓ ਵੀ ਪਾ ਕੇ ਮਿਲਾ ਕੇ ਤੇ ਤੁਹਾਡਾ ਪੋਜ਼ਿਟਿਵ ਕਿਸੇ ਨੇ ਕਹਿ ਲਓ ਵੀ ਧੱਕੇ ਨਾਲ ਕਰਾਤਾ, ਕੋਈ ਲੌਂਗ ਪ੍ਰੋਸੈਸ ਦੀ ਗੱਲ ਕਰ ਰਹੇ ਆ ਵੀ ਉਹ ਤੋਂ ਬਚਿਆ ਜਾ ਸਕਦਾ ਦੁਬਾਰਾ ਕਲੀਅਰ ਕਰਾਉਣ ਦੇ ਲਈ ਆਪਣਾ ਲਾਇਸੈਂਸ? ਨਹੀਂ ਭਾਜੀ, ਉਹ ਜਿਹੜਾ ਪ੍ਰੋਸੈਸ ਤੁਹਾਨੂੰ ਸੈਪ ਨੇ ਪ੍ਰੋਵਾਈਡ ਕੀਤਾ ਉਹਦੇ ਥਰੂ ਹੀ ਜਾਣਾ ਪੈਣਾ ਹੈ। ਉਹਦੇ 'ਚ ਤੁਸੀਂ ਉਹਦਾ ਕੋਈ ਚਾਰਾ ਨਹੀਂ ਹੈਗਾ, ਉਹਦਾ ਕੋਈ ਮਤਲਬ ਕਿ ਤਰੀਕਾ ਨਹੀਂ ਹੈਗਾ ਬਾਹਰ ਨਿਕਲਦਾ। ਜੀ ਬਿਲਕੁਲ। ਮਨਪ੍ਰੀਤ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਨਾ ਕੰਪਨੀ ਇੱਕ 'ਚ ਕੰਮ ਕਰਦਾ ਸੀਗਾ, ਉਹਦੀ ਜਿੱਦਾਂ ਨਾ ਇੰਸ਼ੋਰੈਂਸ ਉਹਨਾਂ ਨੇ ਬੰਦ ਕਰਤੀ ਕੰਪਨੀ ਦੀ, ਤੇ ਉਹ ਬੰਦੇ ਨੇ ਨਾ ਨਵੀਂ ਕੰਪਨੀ ਖੋਲ ਲਈ ਆਪਣੇ ਨਾਂ ਤੇ DOT ਵੀ ਨਵੀਂ ਆ, ਏਦਾਂ ਉਹ ਬੰਦੇ ਤੇ ਮੈਂ ਕਲੇਮ ਕਰ ਸਕਦਾ ਫਾਈਲ? ਹੁਣ ਨਵੀਂ ਕੰਪਨੀ ਆ, ਪਹਿਲਾਂ ਪੁਰਾਣੀ ਕੰਪਨੀ ਸੀ? ਹਾਂਜੀ, ਉਹਨੇ ਆਪਣੇ ਨਾਂ ਤੇ ਖੋਲੀ ਆ ਕੰਪਨੀ, ਤੇ ਐਡਰੈਸ ਕੰਪਨੀ ਦਾ ਚੇਂਜ ਕਰਤਾ ਆ, ਤੇ DOT ਨੰਬਰ ਚੇਂਜ ਆ ਕੰਪਨੀ ਦਾ। ਇੰਸ਼ੋਰੈਂਸ ਨੇ ਤਾਂ ਨਹੀਂ ਕਵਰ ਕਰਨਾ, ਕਲੇਮ ਕਿੱਦਾਂ ਦਾ ਕਰਨਾ ਤੁਸੀਂ? ਕਲੇਮ ਪੈਸਿਆਂ ਦਾ ਕਰਨਾ ਹੈ ਜੀ, ਉਹਨੇ ਪੈਸੇ ਨਹੀਂ ਦਿੱਤੇ ਮੇਰੇ, ਜਿੱਦਾਂ ਮਤਲਬ ਕਿ 99 ਦਾ ਸੀ ਤੁਹਾਡਾ, ਹਨਾ? ਹਾਂਜੀ, ਮਤਲਬ ਕਿ ਉਹਨੇ ਨਵੀਂ ਕੰਪਨੀ ਖੋਲ ਲਈ। ਹਾਂਜੀ ਰਮਨ ਜੀ। ਦੇਖੋ ਜੀ, ਕਲੇਮ ਫਾਈਲ ਕਰ ਦਿਓ, ਤੁਹਾਡਾ ਕਲੇਮ ਫਾਈਲ ਕਰਨ ਦੇ ਵਿੱਚ ਲੇਬਰ ਕੋਡ ਦੇ ਵਿੱਚ ਕੋਈ ਜ਼ਿਆਦਾ ਚਾਰਜ ਨਹੀਂ ਆਉਂਦਾ, $50 ਦਾ ਚਾਰਜ ਹੈ, ਜੇ ਕੋਈ ਚਾਰਜ ਹੈਗਾ ਤੁਸੀਂ ਕਲੇਮ ਫਾਈਲ ਕਰ ਸਕਦੇ ਆ। ਬਾਕੀ ਲੇਬਰ ਕੋਡ ਦੇ ਉੱਤੇ ਆ, ਉਹ ਫਿਰ ਅੱਗੇ ਫਾਈਂਡ ਆਊਟ ਕਰ ਸਕਦੇ ਕਿ ਉਹਨਾਂ ਨੇ ਕੀ ਕਰਨਾ। ਉਹਨਾਂ ਨੂੰ ਤੁਸੀਂ ਦੱਸ ਸਕਦੇ ਆ ਵੀ ਹੁਣ ਇਹਨੇ ਆਹ ਕੰਪਨੀ ਬਣਾਈ ਹੈ, ਪਹਿਲਾਂ ਆਹ ਸੀ। ਹਾਂਜੀ ਠੀਕ ਹੈ ਜੀ, ਬਸ ਥੈਂਕ ਯੂ ਜੀ। ਸੋ ਬਿਲਕੁਲ ਸਮਾਂ ਵੀ ਭੱਜਿਆ ਜਾਂਦਾ ਆ। ਤੇ ਰਮਨ ਜੀ, ਚਲੋ ਆਪਾਂ ਇਹ ਸਾਰਾ AB5 ਦਾ ਵੀ ਦੇਖਿਆ, ਆਡਿਟਸ ਦੀ ਗੱਲ ਕਰ ਰਹੇ ਸੀ, ਉਹਦੇ ਵਿੱਚ ਮੈਂ ਐਡ ਕਰਦਾ ਜਾਵਾਂ। ਪਿਛਲੇ ਸਾਲ ਦੇ ਵਿੱਚ IRS ਇੰਟਰਨਲ ਰੈਵਨਿਊ ਵਾਲਿਆਂ ਨੂੰ $80 ਬਿਲੀਅਨ ਮਿਲੇ ਆ। ਉਹਨਾਂ ਨੇ ਸਪੈਸ਼ਲੀ ਕਿਹਾ ਆ ਵੀ ਅਸੀਂ ਆਉਂਦੇ ਸਾਲਾਂ ਦੇ ਵਿੱਚ ਆਡਿਟ ਬਹੁਤ ਜ਼ਿਆਦਾ ਜਿਹੜੇ ਆ ਉਹ ਕਰਨੇ ਆ, ਖਾਸ ਕਰਕੇ ਉਹ ਵੀ ਜਿਹੜੇ ਕਮਾਈ ਤਾਂ ਜ਼ਿਆਦਾ ਕਰ ਰਹੇ ਆ ਪਰ ਟੈਕਸ ਘੱਟ ਦੇ ਰਹੇ ਆ। ਸੋ ਜਿਹੜੀ ਅੰਡਰ ਰਿਪੋਰਟਿੰਗ ਵਾਲੀ ਰਮਨ ਜੀ ਤੁਸੀਂ ਗੱਲ ਕੀਤੀ ਆ, ਇਹ ਹੁਣ ਤੁਸੀਂ ਦੇਖ ਲਓ ਵੀ ਇਹ ਗਾਂਹ ਤੋਂ ਗਾਂਹ ਕੰਮ ਤਿੱਖਾ ਜਿਹੜਾ ਉਹ ਹੋਣ ਜਾ ਰਿਹਾ ਆ। ਕੋਸ਼ਿਸ਼ ਕਰ ਰਹੇ ਸੀਗੇ ਕਈ ਜਿਹੜੇ ਸੱਤਾ ਦੇ ਵਿੱਚ ਸੀਗੇ, ਜਾਂ ਕਹਿ ਲਓ ਵੀ ਜਿਹੜੇ ਕਾਂਗਰਸਮੈਨ ਆ, ਕਾਂਗਰਸ ਵੂਮਨ ਆ, ਵੀ ਇਹਨਾਂ ਨੂੰ ਇਹ $80 ਬਿਲੀਅਨ ਦੀ ਰਾਸ਼ੀ IRS ਨੂੰ ਨਾ ਮਿਲੇ, ਇਹਦੇ ਦੰਦ ਤਿੱਖੇ ਨਾ ਹੋਣ। ਪਰ ਇੰਨੀ ਰਾਸ਼ੀ ਮਿਲਣ ਦੇ ਨਾਲ ਇਹਨਾਂ ਦੇ ਦੰਦ ਥੋੜ੍ਹੇ ਜਿਹੜੇ ਉਹ ਤਿੱਖੇ ਹੋਣਗੇ। ਸੋ ਆਡਿਟਸ ਦਾ ਦੌਰ ਜਿਹੜਾ ਉਹ ਤੇਜ਼ ਹੋ ਸਕਦਾ ਆ, ਉਹ ਵੱਧ ਸਕਦਾ ਆ। ਸੋ ਭਾਈ ਪਹਿਲਾਂ ਹੀ ਆਪਣਾ ਜਿਹੜਾ ਕੰਮ ਆ ਉਹ ਕਲੀਨ ਕਰਕੇ ਰੱਖੋ, ਇਸ ਤੋਂ ਪਹਿਲਾਂ ਜਿਹੜੇ ਉਹ ਕੰਨੋਂ ਫੜਨ ਤਾਂ ਫਿਰ ਉਹ ਕੰਮ ਬਹੁਤ ਖਰਾਬ ਹੁੰਦਾ ਆ, ਫਿਰ ਆਪਾਂ ਨੂੰ ਪਤਾ ਹੀ ਆ ਵੀ ਕਿਸ ਭਾਅ ਜਿਹੜੀਆਂ ਉਹ ਵਿਕਦੀਆਂ। ਇੱਕ ਕੁਐਸਚਨ ਦੀਪ ਚੱਠੇ ਉਹਨਾਂ ਦਾ ਆ ਵੀ ਰੈਂਡਮ ਡਰੱਗ ਟੈਸਟ ਦਾ ਟਾਈਮ ਫਰੇਮ ਕਿੰਨਾ ਹੁੰਦਾ ਹੈ? ਰੈਂਡਮ ਡਰੱਗ ਟੈਸਟ ਜਿਹੜਾ ਹੈਗਾ ਜੀ, ਪਹਿਲਾਂ ਤਾਂ ਜਿਹੜੀ ਕੰਪਨੀ ਰੈਂਡਮ ਜੇ ਤੁਸੀਂ ਕੰਸੋਰਸ਼ੀਅਮ ਰਨ ਕਰਦੇ ਆ
ਤੇ ਕੰਸਟੋਰਸ਼ੀਅਮ ਦਾ ਫਰਜ਼ ਹੈਗਾ ਕਿ ਕੁਆਟਰਲੀ ਜਾਂ 6 ਮੰਥ ਜਾਂ ਈਅਰਲੀ ਜਿਹੜੇ ਉਹਨਾਂ ਨੇ ਰੈਂਡਮ ਕਰਨੇ ਹੈਗੇ ਆ। ਜੇ ਕੁਆਟਰਲੀ ਕਰਦੇ ਹੈਗੇ ਤੇ ਜਦੋਂ ਰੈਂਡਮ ਦੀ ਲਿਸਟ ਪੁੱਲ ਕਰਦੇ ਆ ਤੇ ਵਾਂਸ ਜਿਹੜੀ ਲਿਸਟ ਪੁੱਲ ਹੋ ਜਾਂਦੀ ਆ, ਉਸ ਤੋਂ ਬਾਅਦ ਜਦੋਂ ਕੰਸਟੋਰਸ਼ੀਅਮ ਜਿਹੜੀ ਕੰਪਨੀ ਹੈਗੀ ਆ ਉਹ ਜਿਹੜੀ ਟਰੱਕਿੰਗ ਕੰਪਨੀ ਆ ਉਹਨੂੰ ਨੋਟੀਫਾਈ ਕਰਦੀ ਹੈ ਕਿ ਤੁਹਾਡੇ ਜਿਹੜੇ ਡਰਾਈਵਰ ਆ ਇਹ ਪੁੱਲ ਹੋਏ ਹੈਗੇ ਆ। ਸੋ ਜਦੋਂ ਉਹ ਤੁਹਾਡੇ ਡਰਾਈਵਰ ਪੁੱਲ ਹੋ ਜਾਂਦੇ ਆ, ਜਦੋਂ ਕੰਪਨੀ ਨੂੰ ਨੋਟੀਫਿਕੇਸ਼ਨ ਚਲੀ ਜਾਂਦੀ ਆ, ਰਿਟਨ ਨੋਟੀਫਿਕੇਸ਼ਨ ਈਮੇਲ ਕਹਿ ਲਓ ਜਾਂ ਟੈਕਸਟ ਕਹਿ ਲਓ, ਕੁਛ ਵੀ ਕਹਿ ਲਓ, ਉਸ ਤੋਂ ਬਾਅਦ ਜਦੋਂ ਕੰਪਨੀ ਆਪਣੇ ਡਰਾਈਵਰ ਨੂੰ ਰਿਟਨ ਨੋਟੀਫਿਕੇਸ਼ਨ ਦਿੰਦੀ ਆ, ਚਾਹੇ ਈਮੇਲ ਆ, ਚਾਹੇ ਟੈਕਸਟ ਆ, ਚਾਹੇ ਕੁਛ ਵੀ ਆ, ਚਾਹੇ ਕਾਲ ਆ, ਜੋ ਵੀ ਉਹਦੀ ਇਨਫੋਰਮੇਸ਼ਨ ਜਦੋਂ ਡਰਾਈਵਰ ਨੂੰ ਜਾਂਦੀ ਆ, ਉਸ ਤੋਂ ਬਾਅਦ ਡਰਾਈਵਰ ਕੋਲ 24 ਆਵਰਸ ਹੁੰਦੇ ਆ ਟੂ ਗੈਟ ਦ ਟੈਸਟ ਡਨ। ਸੋ ਇਹਦਾ ਪ੍ਰੋਸੈਸ ਹੈਗਾ, 24 ਆਵਰ ਹੁੰਦੇ ਆ ਐਜ਼ ਸੂਨ ਐਜ਼ ਦ ਡਰਾਈਵਰ ਇਜ਼ ਬੀਨ ਅਨਾਊਂਸਡ ਕਿ ਉਹ ਰੈਂਡਮ ਡਰਗ ਟੈਸਟ ਪੁੱਲ ਹੋਇਆ। ਠੀਕ ਹੈ ਜੀ। ਇੱਕ ਹੋਰ ਸਾਡੇ ਸਰੋਤੇ ਕਹਿੰਦੇ ਵੀ ਸਨੀ ਭਾਜੀ ਤੇ ਬੂਟਾ ਸਿੰਘ ਹੁਣੀ ਕਾਲ ਨਹੀਂ ਕਰਦੇ। ਸਨੀ ਹੁਣੀ ਅੱਜ ਕੱਲ ਹੋਰ ਬਿਜ਼ਨਸ ਦੇ ਵਿੱਚ ਆ, ਪਰ ਉਹਨਾਂ ਨੂੰ ਵੀ ਬੇਨਤੀ ਆ ਕਾਲ ਜ਼ਰੂਰ ਕਰਿਆ ਕਰੋ। ਮਿਲੇ ਸੀਗੇ ਥੋੜੇ ਦਿਨ ਪਹਿਲਾਂ ਕਾਸਕੋ ਚ, ਸੋ ਠੀਕ ਆ। ਤੇ ਡੈਂਟਿਸਟ ਮੈਨੇਜਰ ਆ ਹੁਣ। ਦੂਜੇ ਜਿਹੜੇ ਬੂਟਾ ਸਿੰਘ ਜੌਲ ਭਾਜੀ ਬਹੁਤ ਐਜੂਕੇਟਡ ਬੰਦੇ ਆ, ਸਿਆਣੇ ਬੰਦੇ ਆ, ਆਪਣਾ ਐਕਸਪੀਰੀਅੰਸ ਦੱਸਦੇ ਰਹਿੰਦੇ। ਉਹ ਕੱਲਾ ਟਰੱਕਿੰਗ ਸ਼ੋਅ ਚ ਨਹੀਂ ਗੱਲ ਕਰਦੇ, ਬਹੁਤ ਸਾਰੇ ਸੋਸ਼ਲ ਇਸ਼ੂਜ਼ ਦੇ ਉੱਤੇ, ਸਿੱਖੀ ਦੇ ਪ੍ਰਤੀ ਉਹਨਾਂ ਨੂੰ ਬਹੁਤ ਦਰਦ ਹੈਗਾ। ਉਹ ਜ਼ਰੂਰ ਹਮੇਸ਼ਾ ਕੋਈ ਸਿਆਣੀ ਗੱਲ ਕਰਦੇ ਰਹਿੰਦੇ ਆ। ਜ਼ਰੂਰ ਬਿਲਕੁਲ ਉਹਨਾਂ ਨੂੰ ਬੇਨਤੀ ਕਰਾਂਗੇ ਜ਼ਰੂਰ। ਤੇ ਰਮਨ ਜੀ, ਦਵਿੰਦਰ ਸਿੰਘ ਹੁਣੀ ਕਹਿ ਰਿਹਾ ਕਿ ਨੋ ਟਾਈਮ ਬਟ ਯੂ ਆਰ ਕਨੈਕਟਡ ਟੂ ਕਲੀਅਰਿੰਗ। ਨੋ ਟਾਈਮ ਨਹੀਂ, ਦੇयर ਇਜ਼ ਅ ਟਾਈਮ ਲਿਮਿਟ ਔਨ ਇਟ। ਰੈਂਡਮ ਇਸੇ ਕਰਕੇ ਉਹਨੂੰ ਕਿਹਾ ਜਾਂਦਾ ਆ, ਅਚਾਨਕ ਜਿਹੜਾ ਲੈਣਾ। ਸੋ ਰੈਂਡਮ ਦਾ ਮਤਲਬ ਇਹ ਨਹੀਂਗਾ ਵੀ ਉਹਦਾ ਕੋਈ ਟਾਈਮ ਨਹੀਂ। ਤੁਸੀਂ ਰੈੱਡ ਫਲੈਗ ਕੁਝ ਨਹੀਂ ਹੁੰਦਾ ਉਹਦੇ ਚ। ਰੈੱਡ ਫਲੈਗ ਕਲੀਅਰਿੰਗ ਹਾਊਸ ਤੇ ਇਦਾਂ ਨਹੀਂ ਹੁੰਦਾ। ਉਹ ਰਿਪੋਰਟ ਕਲੀਅਰਿੰਗ ਹਾਊਸ ਕੀ ਆ? ਕਲੀਅਰਿੰਗ ਹਾਊਸ ਕੋਈ ਇਹ ਨਹੀਂਗਾ ਕਿ ਤੁਹਾਨੂੰ ਉਹ ਤੁਹਾਡੇ ਦੇ ਉੱਤੇ ਕੋਈ ਕੈਮਰਾ ਲੱਗਾ ਜਿਹੜਾ ਤੁਹਾਨੂੰ ਹਰ ਟਾਈਮ ਵਾਚ ਕਰ ਰਿਹਾ ਤੁਸੀਂ ਕੀ ਕਰ ਰਹੇ ਆ। ਕਲੀਅਰਿੰਗ ਹਾਊਸ ਦੇ ਵਿੱਚ ਜਿਹੜੇ ਰਿਪੋਰਟਿੰਗ ਏਜੰਸੀਜ਼ ਆ, ਰਿਪੋਰਟਿੰਗ ਪੀਪਲ ਆ, ਉਹ ਆ ਟਰੱਕਿੰਗ ਕੰਪਨੀ, ਕੰਸੋਰਸ਼ੀਅਮ, MRO ਜਿਹੜਾ ਮੈਡੀਕਲ ਰਿਵਿਊ ਆਫਿਸਰ ਆ ਉਹ, ਤੇ ਜਿਹੜੇ ਆਪਣੀ ਲੈਬ ਹੈਗੀ ਆ, ਇਹ ਸਾਰੇ ਜਿਹੜੇ ਆ CTPA ਜਿਹੜਾ, ਇਹ ਸਾਰੇ ਜਿਹੜੇ ਆ ਇਹ ਰਿਪੋਰਟਿੰਗ ਪੀਪਲ ਹੈਗੇ ਆ ਟੂ ਦਾ ਕਲੀਅਰਿੰਗ ਹਾਊਸ। ਸੋ ਕਲੀਅਰਿੰਗ ਹਾਊਸ ਨੂੰ ਜਦੋਂ ਇਹਨਾਂ ਦੇ ਕੋਲੋਂ ਕਿਸੇ ਕੋਲੋਂ ਰਿਪੋਰਟ ਜਾਊਗੀ ਤਾਂ ਉਹ ਕਲੀਅਰਿੰਗ ਹਾਊਸ ਦੇ ਵਿੱਚ ਐਡ ਹੋਣਾ। ਕਲੀਅਰਿੰਗ ਹਾਊਸ ਕੋਈ ਕੈਮਰਾ ਨਹੀਂਗਾ, ਕੋਈ ਇੱਦਾਂ ਦੀ ਕੋਈ ਸਰਵਿਸ ਨਹੀਂ ਹੈਗੀ ਜਿਹੜੀ ਕਿ ਸਾਨੂੰ ਸਾਰਾ ਦਿਨ ਵਾਚ ਕਰਦੀ ਆ। ਸੋ ਪਲੀਜ਼ ਇਹ ਚੀਜ਼ ਨਹੀਂ ਹੈਗੀ। ਜਿਹੜਾ ਆ ਤੁਹਾਡਾ ਰੈਂਡਮ ਆ, ਰੈਂਡਮ ਜਦੋਂ ਆਇਆ ਆ ਉਦੋਂ ਤੁਹਾਨੂੰ ਜਾਣਾ ਪੈਣਾ ਵਿਦਿਨ 24 ਆਵਰ ਜਦੋਂ ਤੁਹਾਨੂੰ ਅਨਾਊਂਸ ਹੋ ਗਿਆ ਜੀ। ਇੱਕ ਦੀਪ ਚੱਠਾ ਉਹਨਾਂ ਦਾ ਕੁਐਸਚਨ ਪੜਿਓ, ਮੈਨੂੰ ਸਮਝ ਨਹੀਂ ਆਇਆ। ਤੇ ਜਗਤਾਰ ਗਿੱਲ ਭਾਜੀ ਕਹਿੰਦੇ ਆ ਵੀ ਟਰੱਕ ਚਲਾਉਂਦੇ ਤਾਂ ਨਹੀਂ, ਪ੍ਰੋਗਰਾਮ ਸੁਣਦੇ ਆ। ਸਾਡੇ ਪੰਜਾਬੀ ਰੇਡੀਓ USA ਦੇ ਹੋਸਟ ਵੀ ਆ, ਤੇ ਕਹਿੰਦੇ ਗਿਆਨ ਮਿਲਦਾ, ਹਾਈਵੇ ਤੇ ਚੱਲਣ ਲਈ ਸਹਾਈ ਹੁੰਦਾ। ਤੇ ਬਿਲਕੁਲ ਧੰਨਵਾਦ। ਦੀਪ ਚੱਠਾ ਉਹਨਾਂ ਦਾ ਜਿਹੜਾ ਕੁਐਸਚਨ ਆ, ਚਾਹੇ ਡਰਾਈਵਰ 48 ਲੋਅਰ ਮੇਨਲੈਂਡ 48 ਸਟੇਟ ਚ ਕਿਤੇ ਵੀ ਹੋਵੇ, ਜਿਹੜੀਆਂ ਡਰੱਗ ਟੈਸਟਿੰਗ ਏਜੰਸੀਜ਼ ਆ ਜਾਂ ਜਿੱਦਾਂ ਡਰੱਗ ਟੈਸਟ ਜਿਹੜੇ ਕਰਦੇ ਹੈਗੇ ਆ, ਉਹਨਾਂ ਦੀ ਕਈ ਡਰੱਗ ਟੈਸਟ ਜਿਹੜੇ ਆ ਉਹ ਲੋਕਲੀ ਕਰਦੇ ਹੈਗੇ, ਆਪਣੇ ਇੱਥੇ ਹੀ ਇੱਕੋ ਆ। ਹੁਣ ਸਾਡੇ ਕੋਲ ਜਿਹੜੀ ਡਰੱਗ ਟੈਸਟ ਦੀ ਸਰਵਿਸ ਹੈਗੀ ਆ, ਉਹਦੇ ਚ ਅਸੀਂ 48 ਸਟੇਟ ਚ ਤੁਸੀਂ ਕਿਤੇ ਵੀ ਹੈਗੇ ਆ, ਜ਼ਿਪ ਕੋਡ ਦਿਓ, ਤੁਹਾਨੂੰ 10 ਮਾਈਲ ਦੇ ਰੇਡੀਅਸ ਦੇ ਵਿੱਚ ਜਿੱਥੇ ਵੀ ਤੁਸੀਂ ਹੈਗੇ ਉੱਥੇ ਭੇਜ ਸਕਦੇ ਆ। ਸੋ ਜਿਹੜੀਆਂ ਡਰੱਗ ਟੈਸਟਿੰਗ ਸਰਵਿਸਿਜ਼ ਹੈਗੀਆਂ ਉਹਨਾਂ ਦੇ ਕੋਲ ਲੋਕੇਸ਼ਨਸ ਅਵੇਲੇਬਲ ਹੈਗੀਆਂ। ਸਾਡੇ ਕੋਲ 10,000 ਦੇ ਕਰੀਬ ਲੋਕੇਸ਼ਨਸ ਹੈਗੀਆਂ ਸਾਰੇ ਅਮਰੀਕਾ ਦੇ ਵਿੱਚ। ਜੇ ਤੁਸੀਂ ਕਿਸੇ ਵੀ ਜ਼ਿਪ ਕੋਡ ਚ ਹੈਗੇ ਆ, ਸੋ ਵੀ ਵਿਲ ਸੈਂਡ ਯੂ ਰਾਈਟ ਦੇਅਰ। ਸੋ ਇਹ ਕੋਈ ਨਹੀਂ ਹੈਗਾ ਕਿ ਤੁਹਾਡਾ ਜਿਹੜਾ ਆ ਕਿ ਬਾਹਰ ਹੈਗਾ, ਆਊਟ ਆਫ ਸਟੇਟ ਹੈਗਾ ਤੇ 24 ਆਵਰ ਚ ਪੋਸੀਬਲ ਨਹੀਂ ਹੈਗਾ। ਯੈਸ ਇਟ ਇਜ਼ ਪੋਸੀਬਲ। ਤੇ ਦੂਸਰੀ ਗੱਲ ਹੋਰ ਵੀ ਆ ਜੀ, ਜੇ ਤੁਹਾਡਾ ਕਿਸੇ ਦਾ ਕਿਤੇ ਕੋਈ ਐਕਸੀਡੈਂਟ ਹੋ ਜਾਂਦਾ ਆ ਜੀ, ਐਕਸੀਡੈਂਟ ਹੋਣ ਤੋਂ ਬਾਅਦ ਜੇ ਕੋਈ ਇੰਜਰਡ ਪਾਰਟੀ ਹੈਗੀ ਆ, ਉਹਨੂੰ ਐਂਬੂਲੈਂਸ ਉੱਥੋਂ ਲੈ ਕੇ ਗਏ ਆ ਦੂਜੇ ਪਾਸੇ ਕਿਤੇ ਇਲਾਜ ਵਾਸਤੇ, ਜਾਂ ਕੋਈ ਤੁਹਾਡਾ ਗੱਡੀ ਟੋ ਹੋਈ ਆ ਜਾਂ ਕਿਸੇ ਦੀ ਡੈਥ ਹੋਈ ਆ, ਇਹ 3 ਸਿਨੈਰੀਓ ਦੇ ਵਿੱਚ ਤੁਹਾਡੇ ਡਰਾਈਵਰ ਨੂੰ 8 ਘੰਟਿਆਂ ਦੇ ਵਿੱਚ ਅਲਕੋਹਲ ਟੈਸਟ ਤਾਂ 32 ਘੰਟਿਆਂ ਦੇ ਵਿੱਚ ਡਰੱਗ ਟੈਸਟ, ਯੂਰਿਨ ਡਰੱਗ ਟੈਸਟ ਕਰਾਉਣਾ ਲਾਜ਼ਮੀ ਹੈਗਾ। 8 ਘੰਟਿਆਂ ਦੇ ਵਿੱਚ ਅਲਕੋਹਲ ਟੈਸਟ, 32 ਘੰਟਿਆਂ ਦੇ ਵਿੱਚ ਡਰੱਗ ਟੈਸਟ ਕਰਾਉਣਾ ਲਾਜ਼ਮੀ ਆ। ਜੇ ਐਕਸੀਡੈਂਟ ਸਪੌਟ ਦੇ ਉੱਤੇ ਕੋਈ ਬੰਦਾ ਇੰਜਰਡ ਹੋਇਆ, ਉਹਨੂੰ ਐਂਬੂਲੈਂਸ ਲੈ ਕੇ ਗਈ ਆ, ਜਾਂ ਕੋਈ ਗੱਡੀ ਟੋ ਹੋਈ ਆ, ਜਾਂ ਕਿਸੇ ਦੀ ਡੈਥ ਹੋਈ ਆ, ਸੋ ਇਹਨਾਂ ਸਾਰੇ ਸਿਨੈਰੀਓਜ਼ ਦੇ ਵਿੱਚ ਇਹ 2 ਚੀਜ਼ਾਂ ਕਰਾਉਣੀਆਂ ਲਾਜ਼ਮੀ ਹੈਗੀਆਂ। ਕੋਈ ਐਕਸਕਿਊਜ਼ ਨਹੀਂ ਹੈਗਾ ਕਿ ਤੁਸੀਂ ਕਿਤੇ ਬਾਹਰ ਹੈਗੇ ਆ, ਕਿਤੇ ਹੈਗੇ ਆ। ਜਿਹੜੀ ਵੀ ਸਰਵਿਸ ਤੁਹਾਨੂੰ ਡਰੱਗ ਟੈਸਟ ਕਰਾਉਂਦੀ ਆ, ਉਹਨਾਂ ਦੇ ਕੋਲ ਇਹ ਸਰਵਿਸਿਜ਼ ਅਵੇਲੇਬਲ ਹੋਣੀਆਂ ਚਾਹੀਦੀਆਂ ਜੀ।